ਖਬਰਾਂ ਦੇ ਬੁਲਾਈਏ ਤੇ ਸ਼ੁਰੂਆਤ ਕਰੀਏ ਜੋ ਇਸ ਵੇਲੇ ਦਿੱਲੀ ਦੇ ਵਿੱਚ ਘਟਨਾਕ੍ਰਮ ਵਾਪਰ ਰਿਹਾ। ਪੇਪਰ ਲੀਕ ਮਾਮਲੇ ਦੇ ਵਿੱਚ ਮੋਦੀ ਸਾਹਿਬ ਨੇ ਵੀ ਹੁਣ ਆਪਣਾ ਜਿਹੜਾ ਵਰਤ ਹੈ ਮੌਨ ਵਰਤ ਉਹ ਤੋੜਿਆ ਤੇ ਉਹਨਾਂ ਨੇ ਆ ਕੇ ਟਿੱਪਣੀ ਕੀਤੀ ਹੈ। ਗੱਲਾਂ ਉਹ ਸਖਤ ਸਜ਼ਾ ਦੀਆਂ ਕਰ ਰਹੇ ਨੇ, ਪਰ ਦੂਜੇ ਪਾਸੇ ਹਕੀਕਤ ਇਹ ਹੈ ਕਿ ਵਿਦਿਆਰਥੀਆਂ ਦੇ ਉੱਤੇ ਹੀ ਐਨਐਸਏ ਠੋਕਿਆ ਜਾ ਰਿਹਾ ਜੀ। ਪ੍ਰਵੀਨ ਜੀ, ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਇੱਕ ਟਵੀਟ ਸਾਹਮਣੇ ਆਉਂਦਾ ਜੀ, ਜਿਹਦੇ ਵਿੱਚੋਂ ਫਾਸਟ ਟਰੈਕ ਕੋਰਟ ਦੀ ਗੱਲ ਕਰਦੇ ਨੇ, ਸਖਤ ਸਜ਼ਾਵਾਂ ਦੀ ਗੱਲ ਕਰਦੇ ਨੇ ਜੀ। ਫਿਰ ਤੁਹਾਡੇ ਜਿਹੜਾ ਮਤਲਬ ਕਿ ਲੰਘਿਆ ਦਿਨ ਹੈ ਪੂਰਾ, ਤੇ ਸਾਡੀ ਉਸ ਸਮੇਂ ਰਾਤ ਸੀ। ਸਾਡੀ ਮਤਲਬ ਕਿ ਵੀਰਵਾਰ ਦੀ ਰਾਤ ਨੂੰ 12 ਵਜੇ ਜਦੋਂ ਸ਼ੁੱਕਰਵਾਰ ਦੀ ਸਵੇਰ ਚੜ੍ਹਨ ਵਾਲੀ ਹੈ, ਉਸ ਸਮੇਂ ਪ੍ਰਧਾਨ ਮੰਤਰੀ ਜੀ ਇੱਕ ਵੀਡੀਓ ਆਪਣੇ ਟਵਿੱਟਰ ਤੇ ਐਕਸ ਹੈਂਡਲ ਤੇ ਪਾਉਂਦੇ ਨੇ ਰਾਤ ਦੇ 12 ਵਜੇ। ਮਤਲਬ ਹਨੇਰੇ 'ਚ ਹੀ ਕਿਉਂ ਕੰਮ ਕਰਨਾ ਪੈਂਦਾ ਸਰਕਾਰ ਨੂੰ, ਇਹ ਦੱਸੋ। ਸਹੀ ਹੈ, ਬਿਲਕੁਲ। ਅੱਧੀ ਰਾਤ ਨੂੰ 12 ਵਜੇ ਇੱਕੋ ਵੀਡੀਓ ਪੋਸਟ ਕਰਕੇ ਕਹਿੰਦੇ ਨੇ ਕਿ ਬਹੁਤ ਗੰਭੀਰ ਮਾਮਲਾ ਪੇਪਰ ਲੀਕ ਵਾਲਾ ਜੀ, ਤੇ ਅਸੀਂ ਕੈਬਨਿਟ ਦੇ ਵਿੱਚ ਮਤਲਬ ਕਿ ਇਹਦੇ ਉੱਤੇ ਚਰਚਾ ਕਰਕੇ ਬਿੱਲ ਲਿਆਵਾਂਗੇ ਤੇ ਬਿੱਲ ਲਿਆ ਕੇ ਫਾਸਟ ਟਰੈਕ ਰਾਹੀਂ। ਉਹੀ ਗੱਲ ਮਤਲਬ ਲਗਭਗ ਜਿਹੜੀ ਐਕਸ ਹੈਂਡਲ ਤੇ ਸੀ। ਪ੍ਰਧਾਨ ਮੰਤਰੀ ਮੋਦੀ ਵੀਰਵਾਰ ਰਾਤ ਨੂੰ 12 ਵਜੇ ਵਿਦਿਆਰਥੀਆਂ ਲਈ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਨੇ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਰਕਾਰ ਪੇਪਰ ਲੀਕ ਦੇ ਖਿਲਾਫ ਸਖਤ ਸਜ਼ਾ ਦਾ ਪ੍ਰੋਵੀਜ਼ਨ ਕਰਨ ਜਾ ਰਹੀ ਹੈ। ਠੀਕ ਹੈ ਜੀ। ਤੇ ਪੀਐਮ ਨੇ ਦੱਸਿਆ ਕਿ ਕੈਬਨਿਟ ਦੇ ਵਿੱਚ ਇਸ ਨਾਲ ਜੁੜੇ ਖਰੜੇ ਨੂੰ ਪੇਸ਼ ਕੀਤਾ ਜਾਊਗਾ ਤੇ ਉਹਦੇ ਤੇ ਚਰਚਾ ਹੋਊਗੀ ਜੀ, ਤੇ ਸਖਤ ਫੈਸਲੇ ਲਏ ਜਾਣਗੇ। ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਅਗਲੇ ਹਫ਼ਤੇ ਸੰਸਦ ਦੇ ਵਿੱਚ ਬਿੱਲ ਪੇਸ਼ ਕਰਾਂਗੇ ਜੀ, ਤੇ ਨਾਲ ਹੀ ਇਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ। ਮਤਲਬ ਜੇ ਅੱਜ ਕੈਬਨਿਟ ਬੈਠਕ ਕਰ ਲੈਂਦੇ ਨੇ ਅੱਜ ਉਹ 'ਚ ਮਨਜ਼ੂਰੀ, ਤਾਂ ਸੋਮਵਾਰ ਤੋਂ ਬਾਅਦ ਬਿੱਲ ਲਿਆਉਣ ਦੀ ਕਵਾਇਦ ਫਿਰ ਤੁਰ ਸਕਦੀ ਹੈ। ਚੰਗੀ ਗੱਲ ਆ। ਮੈਨੂੰ ਪਤਾ ਲੱਗਿਆ ਕਿ ਸਿੱਖਿਆ ਵਿਭਾਗ ਦੇ ਕੁਝ ਸਕੱਤਰਾਂ ਤੇ ਕਾਰਵਾਈ ਹੋਈ ਆ, ਕੁਝ ਹੇਠਲੇ ਪੱਧਰ ਤੇ ਨੁਮਾਇੰਦਿਆਂ ਤੇ ਅਧਿਕਾਰੀਆਂ ਤੇ ਕਾਰਵਾਈ ਹੋਈ ਹੈ ਪੇਪਰ ਲੀਕ ਮਾਮਲੇ 'ਚ। ਬਿਲਕੁਲ ਠੀਕ ਹੈ ਜੀ, ਕਾਰਵਾਈ ਹੋਣੀ ਬਣਦੀ ਹੈ। ਪੰਜਾਬ ਦੇ ਵਿੱਚ ਸਰਕਾਰ ਦੀ ਇੱਛਾ ਹੋਈ ਕਿ ਆਪਾਂ ਪੰਚਾਇਤੀ ਚੋਣਾਂ ਸਮੇਂ ਤੋਂ ਪਹਿਲਾਂ ਕਰਾ ਲਈਏ। ਮੁੱਖ ਮੰਤਰੀ ਸਾਹਿਬ ਨੇ ਖੁਦ ਐਲਾਨ ਕੀਤਾ ਕਿ ਵੀ ਕਰਾ ਦੋ ਚੋਣਾਂ, ਚੱਕ ਦੋ ਫੱਟੇ, ਇੰਨੀ ਤਰੀਕ ਤੋਂ ਹੋ ਜਾਣਗੀਆਂ ਚੋਣਾਂ ਜੀ। ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਹੋਲਾ ਮਚ ਗਿਆ ਤੇ ਲੋਕ ਅਦਾਲਤਾਂ 'ਚ ਪਹੁੰਚ ਗਏ ਵੀ ਐਂ ਕਿਵੇਂ ਸਾਡੇ ਹੱਕ ਨਾਲ ਧੱਕਾ। ਸਹੀ ਹੈ। ਇਹ ਜੀ ਫੈਸਲਾ ਵਾਪਸ ਲੈਣਾ ਪਿਆ ਤੇ ਟੰਗੇ ਗਏ ਪੰਚਾਇਤ ਵਿਭਾਗ ਦੇ ਅਧਿਕਾਰੀ। ਠੀਕ ਹੈ। ਹੁਣ ਅਧਿਕਾਰੀ ਪੱਧਰ ਤੇ ਸੀ ਫੈਸਲਾ ਹੋ। ਪੰਜਾਬ ਦੇ ਖਰੜ ਥਾਣੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋ ਗਈ ਜੇਲ੍ਹ ਦੇ ਅੰਦਰੋਂ, ਉਹ ਥਾਣੇ ਦੇ ਅੰਦਰੋਂ ਹੀ ਚੌਂਕੀ ਚੋਂ ਹੀ। ਤੇ ਜੀ ਟੰਗਿਆ ਗਿਆ ਜੀ ਹੌਲਦਾਰ, ਮੁਨਸ਼ੀ, ਜੇ ਉਹ ਟੰਗ ਦੋ। ਰੌਲਾ ਪਏਗਾ ਵੀ ਕਿ ਇਹਨਾਂ 'ਚ ਇੰਨਾ ਦਮ ਆ ਗਿਆ ਕਿ ਇਹੀ ਕਰਾਉਂਦੇ ਨੇ। ਸਹੀ ਹੈ, ਬਿਲਕੁਲ। ਤੇ ਜੀ ਫਿਰ ਜਾ ਕੇ ਡੀਐਸਪੀ ਤੱਕ ਗੱਲ ਗਈ ਤਾਂ ਵੀ ਉੱਪਰ ਨਹੀਂ ਗਈ। ਹੁਣ ਵੀ ਸਵਾਲ ਇਹੀ ਹੈ ਜੀ ਕਿ ਪੇਪਰ ਲੀਕ ਵਰਗਾ, ਨੀਟ ਪੇਪਰ ਲੀਕ ਵਰਗਾ ਐਡਾ ਬੜਾ ਕਾਰਾ ਸਕੱਤਰ ਪੱਧਰ ਤੇ ਹੀ ਹੋ ਜਾਂਦਾ ਹੈ, ਹੇਠਲੇ ਮੁਲਾਜ਼ਮ ਪੱਧਰ ਤੇ ਹੀ ਹੋ ਜਾਂਦਾ ਹੈ। ਸਹੀ ਹੈ। ਇੰਨਾ ਦਮ ਰੱਖਦੇ ਨੇ ਉਹ। ਤੇ ਇਸ ਦਾ ਵਿਦਿਆਰਥੀਆਂ ਨੇ ਵੀ, ਪ੍ਰਦਰਸ਼ਨਕਾਰੀਆਂ ਨੇ ਵੀ, ਉਹ ਕਾਂਗਰਸ ਜਨਤਾ ਪਾਰਟੀ ਦੇ ਨੁਮਾਇੰਦੇ ਨੇ ਜਿਹੜੇ, ਉਹਨਾਂ ਨੇ ਵੀ, ਵਿਰੋਧੀ ਧਿਰਾਂ ਨੇ ਵੀ ਇਸ ਟਵੀਟ ਦੇ ਉੱਤੇ ਜਾਂ ਮੋਦੀ ਦੇ ਉਸ ਫਾਸਟ ਟਰੈਕ ਵਾਲੇ ਬਿਆਨ ਦੇ ਉੱਤੇ ਜਾਂ ਵੀਡੀਓ ਸੰਦੇਸ਼ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹ ਕਹਿੰਦੇ ਪ੍ਰਧਾਨ ਮੰਤਰੀ ਜੀ, ਮੰਗਿਆ ਤਾਂ ਪ੍ਰਧਾਨ ਦਾ ਅਸਤੀਫਾ ਜਾ ਰਿਹਾ, ਉਹ ਅਸਤੀਫਾ ਕਿਉਂ ਨਹੀਂ ਲੈਂਦੇ, ਉਹਨੂੰ ਬਰਖਾਸਤ ਕਿਉਂ ਨਹੀਂ ਕਰਦੇ, ਉਹ ਦੱਸੋ। ਕਿਹਾ ਤਾਂ ਇਹ ਜਾ ਰਿਹਾ ਕਿ ਵੀ ਤੁਸੀਂ ਘੱਟੋ ਘੱਟ ਪੁਲਿਸ ਦੇ ਉੱਤੇ ਐਕਸ਼ਨ ਲਵੋ, ਪੁਲਿਸ ਨੇ ਜੋ ਵਧੀਕੀ ਕੀਤੀ ਹੈ, ਤੁਸੀਂ ਉਹ ਗੱਲ ਕਿਉਂ ਨਹੀਂ ਕਰਦੇ। ਸਹੀ ਹੈ, ਬਿਲਕੁਲ ਜੀ। ਤੁਸੀਂ ਵਿਦਿਆਰਥੀਆਂ ਨਾਲ ਜੋ ਛੱਲੀਆਂ ਵਾਂਗ ਕੁੱਟੇ ਨੇ ਉਹਦੇ ਲਈ ਮਾਫੀ ਕਿਉਂ ਨਹੀਂ ਮੰਗਦੇ ਸਾਹਮਣੇ ਆ ਕੇ। ਤੁਸੀਂ ਇਹੀ ਗੱਲ ਸੰਸਦ 'ਚ ਆ ਕੇ ਕਿਉਂ ਨਹੀਂ ਕਹਿੰਦੇ। ਇਹ ਵੈਸੇ ਇੱਕ ਲੋਕਤੰਤਰਕ ਤਰੀਕੇ ਦੇ ਵਿੱਚ ਇਹ ਸੰਵਿਧਾਨਕ ਇੱਕ ਪੈਰਾਮੀਟਰ ਬਣਿਆ ਹੋਇਆ ਕਿ ਜਦੋਂ ਸਦਨ ਚੱਲ ਰਿਹਾ ਹੋਵੇ, ਅਜਿਹੇ ਸਮੇਂ 'ਚ ਕੋਈ ਪਹਿਲੂ ਆਵੇ ਤਾਂ ਪ੍ਰਧਾਨ ਮੰਤਰੀ ਕਿਸੇ ਹੋਰ ਪਲੇਟਫਾਰਮ ਤੇ ਆਪਣੀ ਗੱਲ ਰੱਖਣ ਦੀ ਬਜਾਏ ਉਹ ਪਹਿਲ ਦਿੰਦੇ ਨੇ ਕਿ ਸਦਨ 'ਚ ਗੱਲ ਰੱਖਾਂ। ਬਿਲਕੁਲ ਸਹੀ ਹੈ। ਤੇ ਮੋਦੀ ਜੀ ਉੱਥੋਂ ਕਿਉਂ ਭੱਜਦੇ ਨੇ। ਤੇ ਦੂਜੀ ਗੱਲ, ਫਾਸਟ ਟਰੈਕ ਕੋਰਟ ਵਾਲਾ ਬਿਆਨ ਹੋਵੇ, ਟਵੀਟ ਹੋਵੇ, ਹੁਣ ਵੀਡੀਓ ਹੋਵੇ, ਉਹਦੇ ਤੇ ਯਕੀਨ ਕਿਵੇਂ ਕਰੀਏ ਮੋਦੀ ਜੀ। ਸਵਾਲ ਇਹ ਹੈ। ਕਾਰਨ ਸਾਲ 2024 ਦੇ ਵਿੱਚ 1 ਫਰਵਰੀ ਦੇ ਨੇੜੇ ਤੇੜੇ ਦੀ ਇੱਕ ਸ਼ਾਇਦ ਫਰਵਰੀ 2024 ਦੀ ਘਟਨਾ ਹੈ। ਉਸ ਸਮੇਂ ਅਜਿਹਾ ਹੀ ਕੁਛ ਹੋਇਆ ਸੀ ਤਾਂ ਪਾਰਲੀਮੈਂਟ 'ਚ ਪ੍ਰਧਾਨ ਮੰਤਰੀ ਜੀ ਨੇ ਇਹੀ ਗੱਲ ਦੁਹਰਾਈ ਸੀ ਕਿ ਮੈਂ ਬਹੁਤ ਦੁਖੀ ਮਹਿਸੂਸ ਕਰ ਰਿਹਾ, ਪੀੜਤਾਂ ਨੂੰ ਸਜ਼ਾਵਾਂ ਦਿਵਾਵਾਂਗੇ। ਹਾਂਜੀ, ਬਿਲਕੁਲ। ਦੋਸ਼ੀ ਬਖਸ਼ੇ ਨਹੀਂ ਜਾਣਗੇ, ਮੇਰੇ ਤੇ ਯਕੀਨ ਰੱਖੋ। ਪੇਪਰ ਲੀਕ ਵਾਲੇ ਮਾਮਲੇ 'ਚ ਤਾਂ ਸੱਚ ਵਿਰੋਧੀ ਧਿਰ ਕਹਿ ਰਹੀ ਕਿ 152 ਪੇਪਰ ਲੀਕ ਹੋਏ ਨੇ 10 ਸਾਲਾਂ 'ਚ। ਪਰ ਇਹ ਤੋਂ ਪਹਿਲਾਂ 4 ਵਾਰ ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਦੀ ਗੱਲ ਕਹਿ ਚੁੱਕੇ, ਜਿਸ 'ਚ ਫਰਵਰੀ 2024 'ਚ ਉਹਨਾਂ ਨੇ ਇਹ ਗੱਲ ਕਹੀ ਸੀ।
ਮੇਰੇ ਤੇ ਯਕੀਨ ਰੱਖੋ ਦੁਬਾਰਾ ਅਜਿਹਾ ਨਹੀਂ ਹੋਊਗਾ, ਦੋਸ਼ੀਆਂ ਨੂੰ ਸਖਤ ਸਜ਼ਾਵਾਂ। ਉਸ ਤੋਂ ਬਾਅਦ ਜੁਲਾਈ 2024 ਚ ਫਿਰ ਇਹੀ ਗੱਲ ਲਗਭਗ ਦੁਹਰਾਉਣੀ ਪਈ, ਜਦੋਂ ਰਾਸ਼ਟਰਪਤੀ ਨੇ ਇਹਦੇ ਪਰ ਟਿੱਪਣੀ ਕੀਤੀ, ਪੇਪਰ ਲੀਕ ਦਾ ਕਾਂਡ ਹੋਰ ਨਵਾਂ ਸਾਹਮਣੇ ਆਇਆ, ਤਾਂ ਫਿਰ ਉਹਨਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਜੀ ਨੇ ਗੱਲ ਕਹੀ। ਫਿਰ ਇਸੇ ਤਰ੍ਹਾਂ ਦਸੰਬਰ 2024 ਦੇ ਵਿੱਚ ਤੇ ਹੁਣ 21 ਜੁਲਾਈ ਨੂੰ ਵੀ ਕਹਿ ਕੇ ਹਟੇ ਨੇ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ, ਤੇ ਹੁਣ ਲੰਘੇ ਕੱਲ ਵੀ 23 ਜੁਲਾਈ ਨੂੰ ਵੀ ਫਿਰ ਕਹਿ ਕੇ ਹਟੇ ਨੇ ਬਸ ਇਹੀ ਰੀਲ ਕਿ ਜੀ ਹਾਂ ਫਾਸਟ ਟਰੈਕ। ਸੋ ਤੁਸੀਂ ਬਾਰ-ਬਾਰ ਇੱਕੋ ਗੱਲ ਦੁਹਰਾਉਂਦੇ ਹੋ ਤੇ ਬਾਰ-ਬਾਰ ਉਹ ਸਾਰਾ ਕੁਝ ਹੋ ਰਿਹਾ, ਫਿਰ ਤੁਹਾਡੇ ਤੇ ਯਕੀਨ ਕਿਵੇਂ ਕੀਤਾ ਜਾਵੇ? ਸਹੀ ਹੈ। ਤੁਸੀਂ ਕੀ ਪੁਲਿਸ ਵਾਲੇ ਤਲਬ ਕੀਤੇ? ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਕਿ ਤੁਸੀਂ ਆਹ ਤਰੀਕਾ ਕਿਉਂ ਅਪਣਾਇਆ? ਜਵਾਕ ਸੀ, ਬੱਚੇ ਸੀ, ਮਾਸੂਮ ਸੀ, 10ਵੀਂ 12ਵੀਂ ਵਾਲੇ, ਕਾਲਜ ਵਾਲੇ, ਯੂਨੀਵਰਸਿਟੀਆਂ ਵਾਲੇ ਬੱਚੇ ਸੀ। ਸਹੀ ਹੈ। ਉਹਨਾਂ ਤੋਂ ਵੀ ਇਹ ਖਤਰਾ। ਕੋਈ ਪਰਚਾ ਕੀਤਾ ਕਿਸੇ ਤੇ? ਇਹ ਪਰਚਾ ਕੀਤਾ, ਬੱਚਿਆਂ ਤੇ ਕੀਤਾ, 10 ਤੋਂ ਵੱਧ FIR ਦਰਜ ਨੇ। ਉਹ ਹੈਗਾ ਜੀ ਇਹਨਾਂ ਨੇ ਪੁਲਿਸ ਵਾਲਿਆਂ ਦੇ ਕੱਪੜੇ ਫਾੜੇ, ਪੁਲਿਸ ਵਾਲਿਆਂ ਦੇ ਡਾਂਗ ਮਾਰੀ ਜੀ, ਇਹਨਾਂ ਨੇ ਰੋੜਾ ਮਾਰਿਆ ਜੀ, ਇਹਨਾਂ ਨੇ ਗੱਡੀ ਭੰਨਤੀ। ਜਦੋਂ ਕੋਈ ਵੀਡੀਓ ਦਿਖ ਰਹੀ ਹੈ, ਗੱਡੀਆਂ ਪੁਲਿਸ ਵਾਲੇ ਆਪ ਭੰਨ ਰਹੇ ਨੇ। ਸਵਾਲ ਇਹ ਹੈ ਕਿ ਰੋੜਿਆਂ ਵਾਲੇ ਉਹ ਬਾਰ-ਬਾਰ ਪੁੱਛੀ ਜਾਂਦੇ ਨੇ ਬੱਚੇ ਉੱਤੇ ਕਿ ਜੀ ਇੰਨਾ ਸਾਫ਼ ਸੁਥਰਾ ਇਲਾਕਾ, ਕਨੌਟ ਪਲੇਸ ਵਰਗਾ, ਜੰਤਰ ਮੰਤਰ ਵਰਗਾ, ਇੱਥੇ ਟਿੱਪਰ ਕੌਣ ਭਰ ਕੇ ਲਿਆ ਕੇ ਖੜੇ ਕਰ ਰਹੇ ਇੱਟਾਂ ਰੋੜਿਆਂ ਵਾਲੇ? ਸਹੀ ਹੈ ਬਿਲਕੁਲ। ਇਹ ਕਿੱਥੋਂ ਆ ਰਹੇ ਨੇ? ਫਿਰ ਸਵਾਲ ਇਹ ਵੀ ਹੈ ਕਿ ਬੱਚਿਆਂ ਨੇ ਡਾਂਗਾ ਫੜ ਲਈਆਂ ਪੁਲਿਸ ਵਾਲਿਆਂ ਦੀਆਂ, ਕਿਆ ਦੇਖੋ ਜੀ ਮੇਖਾਂ ਲਾ ਕੇ ਲਿਆ ਰਹੇ ਨੇ। ਤੇ ਉਸ ਤੋਂ ਬਾਵਜੂਦ ਵੀ ਇਹ ਬਿਲਕੁਲ ਦਰੁਸਤ ਹੈ ਕਿ ਜਦੋਂ ਪੁਲਿਸ ਨੇ ਉਹਨਾਂ ਦੇ ਹਮਲਾ ਕੀਤਾ, ਧੱਕਾ ਮੁੱਕੀ ਹੋਈ, ਤਾਂ ਉਹਦੇ ਵਿੱਚੋਂ ਕੁਝ ਬੱਚਿਆਂ ਨੇ ਵੀ, ਕਿਸੇ ਨੇ ਥੱਪੜ ਵੀ ਮਾਰਿਆ ਹੋਊ, ਕਿਸੇ ਨੇ ਧੋਇਆ ਵੀ ਹੋਊ, ਕਿਸੇ ਨੇ ਕੁਝ ਵੀ ਕੀਤਾ ਹੋਊ। ਪਰ ਇੱਕ ਪਾਸੇ ਹੀ ਕਾਰਵਾਈ, ਪੁਲਿਸ ਵਾਲੇ ਪਾਸੇ ਕਾਰਵਾਈ ਹੋ ਨਹੀਂ ਕੋਈ। ਸਹੀ। ਚਲੋ ਇਹ 10 FIR ਤਾਂ ਜਿਹੜੀਆਂ 10 ਜਾਂ 12 FIR ਹੋਈਆਂ ਨੇ, ਤਾਂ ਇਹੀ ਨੇ ਨਾ ਕਿ ਇਸ ਤਰੀਕੇ ਕਰਨ ਨਾਲ ਜੀ ਗੱਡੀ ਭੰਨਣ ਦਾ ਦੋਸ਼ ਹੈ ਜੀ, ਪੁਲਿਸ ਤੇ ਹਮਲਾ ਕਰਨ ਦਾ ਦੋਸ਼ ਹੈ ਜੀ, ਕਾਨੂੰਨ ਨੂੰ ਹੱਥ 'ਚ ਲੈਣ ਦਾ ਦੋਸ਼ ਹੈ ਜੀ, ਇਹੋ ਜਿਹੇ ਮਾਮਲੇ ਨੇ ਜੀ। ਪਰ ਹੁਣ ਤਾਂ ਇਹਨਾਂ ਮਾਮਲਿਆਂ ਦੀ ਲੋੜ ਹੀ ਨਹੀਂ ਰਹਿਣੀ ਜੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੰਤਰਾਲੇ, ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਅਧਿਕਾਰ ਦਿੱਤਾ ਕਿ ਤੁਸੀਂ ਜਿਹਨੂੰ ਚਾਹੋ, ਜਦੋਂ ਚਾਹੋ, ਜਿਵੇਂ ਚਾਹੋ, 12 ਦਿਨਾਂ ਤੋਂ ਲੈ ਕੇ 12 ਮਹੀਨਿਆਂ ਤੱਕ NSA ਲਾ ਕੇ ਅੰਦਰ ਡੱਕ ਦਿਓ। ਠੀਕ ਹੈ। ਅੱਛਾ। ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ। ਸਹੀ ਹੈ। ਉਹ ਪੁੱਛਣ ਦੀ ਲੋੜ ਨਹੀਂ। NSA ਜਾਣਦੇ ਨੇ ਆਪਣੇ ਸਰੋਤੇ ਕਿ ਉਹਦਾ ਕੀ ਮਾਇਨੇ ਹੈ। ਸਹੀ ਹੈ ਬਿਲਕੁਲ। ਸੋ ਜਵਾਕਾਂ ਦੇ ਉੱਤੇ ਜਾਂ ਉਹਨਾਂ ਦੇ ਸਮਰਥਕਾਂ ਦੇ ਉੱਤੇ ਜਾਂ ਉਹਨਾਂ ਦੇ ਮਾਪਿਆਂ ਦੇ ਉੱਤੇ ਜਾਂ ਸਵਾਲ ਪੁੱਛਣ ਵਾਲਿਆਂ ਦੇ ਉੱਤੇ ਤੁਸੀਂ NSA ਲਾ ਕੇ ਸਮੁੱਚੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਫਿਰ ਇਹ ਕਿੱਥੇ ਸਖਤ ਸਜ਼ਾਵਾਂ ਵਾਲੀ ਪਹਿਲੂ ਕਿੱਥੇ ਰਹਿ ਗਿਆ ਜੀ? ਸਹੀ ਹੈ। ਫਿਰ ਮੇਰੇ ਤੇ ਯਕੀਨ ਕਰਨ ਵਾਲੀ ਗੱਲ ਕਿੱਥੇ ਰਹਿ ਗਈ ਜੀ? ਤੁਸੀਂ ਤਾਂ ਉਹਨੂੰ ਡਰਾਉਣਾ ਚਾਹੁੰਦੇ ਹੋ। ਪੁਲਿਸ ਵਾਲੇ ਗੱਡੀਆਂ 'ਚ ਬਿਠਾ ਕੇ ਨਿਆਣਿਆਂ ਨੂੰ ਲੈ ਕੇ ਜਾ ਰਹੇ ਨੇ, ਡਰਾਈ ਜਾਂਦੇ ਨੇ, ਚਲੇ ਜਾਓ ਇੱਥੋਂ, ਦੁਬਾਰਾ ਨਾ ਆਇਓ ਇੱਧਰ ਨੂੰ, ਦੇਖ ਲਓ ਨਹੀਂ ਤਾਂ ਮੈਂ ਇੱਕ ਥੈਲੀ ਪਾ ਦੂੰਗਾ ਤੁਹਾਡੇ ਤੇ ਚਿੱਟੇ ਦੀ, ਇਹ ਪਾ ਦੂੰਗੇ। ਪੁਲਿਸ ਵਾਲਿਆਂ ਦੀ ਵੀਡੀਓ ਬਣੀਆਂ ਬੱਚਿਆਂ ਨੇ। ਸਹੀ ਹੈ ਬਿਲਕੁਲ। ਕਿ ਤੁਹਾਡੇ ਤੇ ਚਿੱਟਾ ਪਾ ਦਾਂਗੇ, ਪਾਊਡਰ ਪਾ ਦਾਂਗੇ, ਫਿਰ ਸਾਰੀ ਉਮਰ ਲਈ ਅੰਦਰ ਰਹੋਗੇ। ਤੁਸੀਂ FIR ਕੱਟ ਰਹੇ ਹੋ, ਮੈਂ ਕਹਿੰਦਾ ਕਿਸੇ ਮਾਮਲੇ 'ਚ ਕੱਟ ਰਹੇ ਹੋ। ਬੱਚੇ ਨੇ, ਕਿਸੇ ਨੇ ਪੜ੍ਹਨ ਵਿਦੇਸ਼ ਜਾਣਾ ਹੋਊਗਾ, ਕਿਸੇ ਨੇ ਪਾਸਪੋਰਟ ਬਣਾਉਣਾ ਹੋਊਗਾ, ਕਿਸੇ ਨੇ ਕੱਲ ਨੂੰ ਨੌਕਰੀ ਲਈ ਅਪਲਾਈ ਕਰਨਾ ਹੋਊਗਾ, ਤੁਸੀਂ ਉਹਨਾਂ ਦੇ ਰਾਹਾਂ 'ਚ ਕੰਡੇ ਬੀਜ ਰਹੇ ਹੋ। ਇਹ ਸਰਕਾਰਾਂ ਦਾ ਕੰਮ ਹੁੰਦੇ ਨੇ। ਭਵਿੱਖ ਤਬਾਹ ਕਰੀ ਜਾਂਦੇ, ਆਉਣ ਵਾਲੀ ਪੀੜ੍ਹੀ ਦੇ ਲਈ, ਆਉਣ ਵਾਲੀ ਭਵਿੱਖ ਦੇ ਲਈ। ਤੁਹਾਡੇ 'ਚ ਦਮ ਕਿਉਂ ਨਹੀਂ ਉਹਨਾਂ ਨਾਲ ਗੱਲਬਾਤ ਕਰਨ ਦਾ? ਮੋਦੀ ਜੀ ਰਾਤ ਨੂੰ 12 ਵਜੇ ਟਵੀਟ ਕਰਦੇ ਹੋ, 12 ਵਜੇ ਜੰਤਰ ਮੰਤਰ ਆ ਜਾਂਦੇ। ਸਹੀ ਹੈ। ਛੱਡ ਕੇ ਆ ਜਾਓ ਨਾ ਲਾਲ ਲਸ਼ਕਰ, ਆਪਣਾ ਲਾਲ ਲਸ਼ਕਰ ਜਿਹੜਾ ਚੱਕੀ ਫਿਰਦੇ ਉਹਨੂੰ ਛੱਡੋ ਤੇ ਝੋਲਾ ਚੱਕ ਕੇ ਆ ਜਾਓ, ਉਹਨਾਂ 'ਚ ਬਹਿ ਜਾਓ। ਤੁਸੀਂ ਤਾਂ ਫਕੀਰ ਆ। ਹਾਂ, ਫਕੀਰ ਆ ਕੇ ਫਕੀਰਾਂ ਵਾਂਗ ਆ ਕੇ ਗੱਲ ਕਰ ਲਓ ਨਾ। ਸੋ ਇਸ ਲਈ ਸਰਕਾਰ ਦਿਖਾਉਣਾ ਕੁਝ ਚਾਹੁੰਦੀ ਆ ਜੀ, ਕਰ ਕੁਝ ਹੋਰ ਰਹੀ ਹੈ। ਜੇ ਪੁਲਿਸ ਕਮਿਸ਼ਨ ਨੂੰ ਅਧਿਕਾਰ ਦਿੱਤਾ ਹੈ, ਇਹਦੇ ਮਾਇਨੇ ਕੀ ਨੇ? ਕਿਉਂਕਿ ਉੱਥੇ ਪੁੱਛਣ ਦੀ ਲੋੜ ਨਹੀਂ, ਫਿਰ ਕਿਸੇ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੁਣ ਪੁਲਿਸ ਨੂੰ। ਸਿੱਧਾ ਚੱਕ ਕੇ NSA ਲਾ ਕੇ ਅੰਦਰ ਟੱਕ ਦੇਣਾ, ਤੇ 12 ਦਿਨ ਲਾਓ ਚਾਹੇ 12 ਮਹੀਨੇ ਲਾ ਕੇ ਰੱਖੋ, ਇੰਨੇ ਤੱਕ ਦਾ ਅਧਿਕਾਰ ਦੇ ਦਿੱਤਾ ਗਿਆ। ਇਹ ਖਤਰਨਾਕ ਮੋੜ ਹੈ। ਇਹ ਟਕਰਾਲੀ ਸਥਿਤੀ ਵੱਡੀ ਬਣ ਸਕਦੀ ਹੈ ਇਹਦੇ ਨਾਲ। ਜੀ ਬਿਲਕੁਲ ਸਹੀ ਹੈ।